ਗੱਲ ਖੁਸ਼ਖਬਰੀ ਦੀ ਹੈ, ਹੁਣ ਸ਼ੂਗਰ ਦੇ ਮਰੀਜ਼ਾਂ ਲਈ ਮੌਜਾਂ ਹੀ ਮੌਜਾਂ। ਹੁਣ ਜਿੰਨੀ ਮਰਜ਼ੀ ਖੰਡ ਖਾਣ ਤੇ ਵੰਡ ਖਾਣ, ਕਿਉਂਕਿ ਚੀਨੀ ਦਾ ਮੁਤਬਾਦਲ ਚੀਨੀ ਦੀ ਸ਼ਕਲ ਵਿੱਚ ਸਾਹਮਣੇ ਆ ਗਿਆ। ਸਰਕਾਰ ਨੇ ਚੀਨੀ ਦਾ ਮੁਤਬਾਦਲ ਆਮ ਕਰਨ ਲਈ ਕਾਸ਼ਤਕਾਰਾਂ ਨੂੰ ਰਿਲੀਫ ਦੇਣ ਦਾ ਫੈਸਲਾ ਕਰ ਲਿਆ। ਇਹ ਚੀਨੀ ਦਾ ਮੁਤਬਾਦਲ ਸਟੀਵੀਆ ਨਾਮੀ ਨਿੱਕੇ ਜਿਹੇ ਬੂਟੇ ਤੋਂ ਹਾਸਲ ਹੁੰਦਾ ਹੈ। ਚੀਨੀ ਦਾ ਇਹ ਮੁਤਬਾਦਲ ਨਿਰਾ ਮਿੱਠਾ ਹੀ ਨਹੀਂ ਬਲਕਿ ਸਿਹਤ ਬਖਸ਼ ਵੀ ਹੈ। ਇਹ ਦੇਸ਼ ਵਿੱਚ ਮਿੱਠਾ ਇਨਕਲਾਬ ਲਿਆ ਸਕਦਾ ਹੈ ਤੇ ਇਹਦੀ ਮਿਠਾਸ ਚੀਨੀ ਤੋਂ ਵੀ ਕਿਧਰੇ ਵੱਧ ਹੈ। ਵਾਜ਼ੇ ਰਵੇ ਕਿ ਸਟੀਵੀਆ ਇੱਕ ਖੁਦਰੋ ਬੂਟਾ ਹੈ ਜਿਸ ਤੋਂ ਹਾਸਲ ਹੋਣ ਵਾਲੀ ਸ਼ੂਗਰ ਗੰਨੇ ਤੋਂ ਹਾਸਲ ਕੀਤੀ ਜਾਣ ਵਾਲੀ ਸ਼ੂਗਰ ਤੋਂ 300 ਗੁਣਾ ਵੱਧ ਮਿੱਠੀ ਹੈ। ਸ਼ੂਗਰ ਦੇ ਇਸ ਮੁਤਬਾਦਲ ਲਈ ਸਰਕਾਰ ਨੇ ਸਿਹਤ ਬਖਸ਼ ਨਰਸਰੀਆਂ ਬਣਾ ਦਿੱਤੀਆਂ ਨੇ, ਜਿੱਥੋਂ ਕਾਸ਼ਤਕਾਰਾਂ ਨੂੰ ਸਿਹਤਮੰਦ ਬੂਟੇ ਸਬਸਿਡੀ ਉੱਤੇ ਦਿੱਤੇ ਜਾ ਰਹੇ ਨੇ। ਅਜੇ ਚੀਨੀ ਦਾ ਇਹ ਮੁਤਬਾਦਲ ਮਹਿੰਗਾ ਹੋਵੇਗਾ, ਲੇਕਿਨ ਪੈਦਾਵਾਰ ਵਧਣ ਦੇ ਨਾਲ ਇਹ ਸ਼ੂਗਰ ਦੇ ਸਸਤੇ ਹੋਣ ਦਾ ਇਮਕਾਨ ਹੈ। ਪਾਕਿਸਤਾਨੀ ਸਾਇੰਸਦਾਨ ਸਟੀਵੀਆ ਨਾਮੀ ਬੂਟੇ ਦੀ ਕਾਸ਼ਤ ਦਾ ਕਾਮਯਾਬ ਤਜਰਬਾ ਕਰ ਚੁੱਕੇ ਨੇ। ਇਸ ਤੋਂ ਨਾ ਸਿਰਫ ਸਸਤੀ ਚੀਨੀ ਲੱਭੇਗੀ, ਸਗੋਂ ਸ਼ੂਗਰ ਦੇ ਰੋਗੀ ਇਹਦੀ ਮਿਠਾਸ ਬਿਲਾ ਖੌਫ ਵਰਤ ਸਕਦੇ ਨੇ। ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਤਾਈਓ ਤਾਂ ਕਹਿੰਦੇ ਨੇ ਹੁਣ ਸ਼ੂਗਰ ਦੇ ਮਰੀਜ਼ਾਂ ਲਈ ਮੌਜਾਂ ਹੀ ਮੌਜਾਂ। ਜਿੰਨੀ ਮਰਜ਼ੀ ਖੰਡ ਖਾਣ ਤੇ ਵੰਡ ਖਾਣ, ਰੱਜ ਖਾਣ, ਸਿਹਤ ਬਖਸ਼ੇ ਗੱਜ ਵੱਜ ਖਾਣ।